सीएम साहब रीला पा रहे ने आ दबियां हुई फाइलों मैं कढ़ लिया मिट्टी झाड़ती है साडी फाइल ते भी सीएम साहब दबी हुई फाइल तो मिट्टी झाड़ दो ते पास कर दो। अज इन्होंने लोक मिलनी रखी सी लोक मिलनी दे विच हर एक आम आदमी नूं हुंदा वा कि चलो असीं भी मिलदे साडे सीएम आ रहे हैं आम घरां तों उठे सीएम आ रहे हैं पर बड़े अफसोस की गल है सानूं एक जगह ते इत्थे बिठा दित्ता सानूं अंदर नहीं जाण दित्ता जा रहा। ले दीवारां नूं पेंट करन दे नाल स्कूल ऑफ एमीनेंस नहीं बन जांदे कम से कम तुसीं उत्थे वधिया सहूलत ते दवो जद अध्यापक ही कच्चे ने ते स्कूल ऑफ एमीनेंस की करनगे उत्थे। सो असी आम लोगों के मंत्री साहब नूं मुख मंत्री साहब नूं अज दस्सण आए हैं कि ये साडियां प्रॉब्लमां आम लोगों दियां आम घरां दियां कि तुसीं पक्के करते पर अजे तक सानूं सहूलतां नहीं मिलियां। लालचंद कटारू ਚੱਕ जी जा रहे ने जंगलात जी ਅਸੀਂ ਕਟਾਰੂ ਚੱਕ ਜੀ ਨੂੰ ਚੋਣਾਂ ਦੌਰਾਨ ਮਿਲੇ ਸੀ ਇਹਨਾਂ ਦੇ ਨਾਲ ਉਦੋਂ ਜਦੋਂ ਜਿਮਨੀ ਚੋਣਾਂ ਸੀ ਕਿ ਅਸੀਂ ਅੱਕੇ ਹੋਏ ਸਤਾਏ ਹੋਏ ਲੋਕ ਆ ਸਾਡੀਆਂ ਦਾੜੀਆਂ ਤੱਕ ਚਿੱਟੀਆਂ ਹੋ ਚੁੱਕੀਆਂ ਇਸ ਮਹਿਕਮੇ ਨੂੰ ਦਿੱਤੇ ਅਸੀਂ 15 ਸਾਲ ਦੇ ਚੁੱਕੇ ਆ ਸਾਡੀ ਇੱਕੋ ਹੀ ਮੰਗ ਆ ਜਾਂ ਤੇ ਸਾਨੂੰ ਅੰਦਰ ਕਰ ਦਿਓ ਤੇ ਜਾਂ ਸਾਡੀ ਮੰਗ ਪ੍ਰਵਾਨ ਕਰ ਲਓ। ਹੋ ਸਕਦਾ ਜੇ ਦਫ਼ਤਰੀ ਕੰਮਕਾਜ 'ਚ ਫਸੀ ਹੋਈ ਹੈ ਫਾਈਲ ਫਿਰ ਉਹ 'ਚ ਕੋਈ ਟੈਕਨੀਕਲ ਦਿੱਕਤ ਹੋਵੇ ਜੇ ਇਸ ਨੂੰ ਦੂਰ ਕਰ ਰਹੇ ਹੋ। ਸਰ ਇੱਕ ਦਿਨ ਲੱਗ ਸਕਦਾ 2 ਦਿਨ ਲੱਗ ਸਕਦਾ ਮਹੀਨਾ ਲੱਗ ਸਕਦਾ 2 ਮਹੀਨੇ ਲੱਗ ਸਕਦਾ 15 ਸਾਲ ਥੋੜੀ ਲੱਗ ਸਕਦੇ ਸਰ ਫਾਈਲ। ਟੇਬਲ ਟਾਕ ਤੇ ਸਾਨੂੰ ਝੂਠਾ ਸਾਬਿਤ ਕਰ ਦਿਓ ਅਸੀਂ ਤੁਹਾਡਾ ਵਿਰੋਧ ਹੀ ਨਹੀਂ ਕਰਾਂਗੇ ਜਾਂ ਸਾਡੀਆਂ ਮੰਗਾਂ ਪ੍ਰਵਾਨ ਕਰ ਲਓ। ਸਾਰੀ ਕਮਾਂਡ ਹੀ ਜੀ ਦਿੱਲੀ ਤੋਂ ਚੱਲ ਰਹੀ ਹੈ ਇਹਨਾਂ ਹੱਥ ਪੱਲੇ ਕੁਝ ਨਹੀਂ ਹੈ ਜੀ ਨਾਮ ਦੇ ਮੰਤਰੀ ਹੈ ਨਾਮ ਦੀਆਂ ਮੋਹਰਾਂ ਲਾਈਆਂ ਹੋਈਆਂ ਵਾ ਕਿ ਇਹ ਤੈਨੂੰ ਇਹ ਅਹੁਦਾ ਦਿੱਤਾ ਤੈਨੂੰ ਇਹ ਅਹੁਦਾ ਦਿੱਤਾ ਵਾ ਜੇ ਇਹਨਾਂ ਦੇ ਹੱਥ ਵਸ ਹੋਵੇ ਤੇ ਇਹਨਾਂ ਦੇ ਕੰਮ ਕਿਉਂ ਨਾ ਹੋਣ। ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਜਲੰਧਰ ਦੇ ਵਿੱਚ ਚੰਡੀਗੜ੍ਹ ਹਾਈਵੇ ਦੇ ਉੱਪਰ ਬਿਲਕੁਲ ਉਸ ਦੇ ਸਾਹਮਣੇ ਇੱਕ ਰਿਜ਼ੋਰਟ ਹੈ ਜਿੱਥੇ ਇਸ ਸਮੇਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਇੱਕ ਵੱਡੀ ਮਿਲਣੀ ਰੱਖੀ ਗਈ ਹੈ ਆਪਣੇ ਵਰਕਰਾਂ ਦੇ ਨਾਲ ਖਾਸ ਤੌਰ ਤੇ ਜਲੰਧਰ ਏਰੀਏ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਮਿਲਣੀ ਰੱਖੀ ਗਈ ਹੈ। ਉਤਸ਼ਾਹ ਭਰਨ ਦੀ ਗੱਲ ਤੇ 13 ਚੋਂ 13 ਸੀਟਾਂ ਜਿੱਤਣ ਦੀ ਜਿਹੜੀ ਗੱਲ ਹੈ ਲੋਕ ਸਭਾ ਦੇ ਵਿੱਚ ਉਹ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਇੱਕ ਤਸਵੀਰ ਤੁਸੀਂ ਹੋਰ ਵੇਖ ਸਕਦੇ ਹੋ ਇਹ ਨਾਨ ਟੀਚਿੰਗ ਸਟਾਫ ਹੈ ਸਿੱਖਿਆ ਵਿਭਾਗ ਦਾ ਜਿਹੜੇ ਲੰਬੇ ਸਮੇਂ ਤੋਂ ਆਪਣੀਆਂ ਭਰਤੀਆਂ ਨੂੰ ਲੈ ਕੇ ਜਦੋਜਹਿਦ ਕਰ ਰਹੇ ਨੇ ਅਤੇ ਇਹਨਾਂ ਨੂੰ ਕਈ ਵਾਰੀ ਨਜ਼ਰਬੰਦ ਕੀਤਾ ਜਾਂਦਾ ਕਈ ਵਾਰੀ ਇਹਨਾਂ ਤੇ ਤਸ਼ੱਦਦ ਢਾਇਆ ਜਾਂਦਾ ਜਦੋਂ ਵੀ ਕਿਤੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਅੱਜ ਫਿਰ ਇਹਨਾਂ ਨੂੰ ਇੱਥੇ ਬਿਠਾਇਆ ਗਿਆ ਹੈ। ਇਹਨਾਂ ਨੂੰ ਇੱਕ ਤਰੀਕੇ ਦੇ ਨਾਲ ਭਰੋਸਾ ਦਿਵਾਇਆ ਗਿਆ ਹੈ ਕਿ ਇਹਨਾਂ ਦੀ ਜਲਦ ਹੀ ਮੁੱਖ ਮੰਤਰੀ ਦੇ ਨਾਲ ਜਾਂ ਫਿਰ ਕਿਸੇ ਹੋਰ ਦੇ ਨਾਲ ਮਿਲਣੀ ਕਰਾਈ ਜਾਵੇਗੀ। ਉਹਨਾਂ ਤੋਂ ਜਾਣਦੇ ਆ ਕਿ ਕੀ ਕੁਝ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਹੈ। ਸੋ ਬਾਈ ਹੁਣਾਂ ਦੇ ਨਾਲ ਗੱਲਬਾਤ ਕਰਦੇ ਆ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਪਹਿਲਾਂ ਤਾਂ ਆਪਣੇ ਫਰੰਟ ਦੱਸੋ ਤੇ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਇਹਦੇ ਬਾਰੇ ਜਰਾ। ਮੈਂ ਦੱਸਣਾ ਚਾਹੁੰਦਾ ਅਸੀਂ ਸਿੱਖਿਆ ਵਿਭਾਗ 'ਚ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਤੋਂ ਹਾਂ। ਅਸੀਂ ਪਿਛਲੇ 10 ਤੋਂ 15 ਸਾਲ ਤੋਂ ਸਿੱਖਿਆ ਵਿਭਾਗ ਦੇ ਦਫ਼ਤਰਾਂ ਵਿੱਚ ਕੰਮ ਕਰ ਰਹੇ ਹਾਂ ਪਰ ਇਹੀ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਕਿ ਸੱਤਾ 'ਚ ਆਉਣ ਤੋਂ ਪਹਿਲੇ ਕਿ ਮੈਂ ਤੁਹਾਨੂੰ ਪਹਿਲ ਆਧਾਰ 'ਤੇ ਪੱਕਾ ਕਰਾਂਗਾ ਪਰ ਹਾਲੇ ਤੱਕ ਵੀ ਸਾਨੂੰ ਜਿਹੜੇ ਆਰਡਰ ਜਾਰੀ ਨਹੀਂ ਕੀਤੇ ਗਏ। ਦੂਜੀ ਸਾਡੀ ਮੰਗ ਸੀ ਪੇ ਅਨੋਮਲੀ ਦੀ ਸਾਡੀ 5000 ਰੁਪਏ ਤਨਖਾਹ ਘੱਟ ਆ ਰਹੀ ਹੈ ਇਸ ਬਾਬਤ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਸਭ ਕੁਝ ਹੋ ਚੁੱਕਾ ਹੈ ਫਾਈਲ ਅੰਡਰ ਪ੍ਰੋਸੈਸ ਹੈ ਫਾਈਨਾਂਸ ਡਿਪਾਰਟਮੈਂਟ ਕੋ ਪੈਂਡਿੰਗ ਪਈ ਹੈ ਉਸ 'ਤੇ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਹੁਣ ਅੱਜ ਇਹਨਾਂ ਨੇ ਲੋਕ ਮਿਲਣੀ ਰੱਖੀ ਸੀ ਲੋਕ ਮਿਲਣੀ ਦੇ ਵਿੱਚ ਹਰ ਇੱਕ ਆਮ ਆਦਮੀ ਨੂੰ ਹੁੰਦਾ ਵਾ ਕਿ ਚਲੋ ਅਸੀਂ ਵੀ ਮਿਲਦੇ ਸਾਡੇ ਸੀਐਮ ਆ ਰਹੇ ਆ ਆਮ ਘਰਾਂ ਤੋਂ ਉੱਠੇ ਸੀਐਮ ਆ ਰਹੇ ਆ ਪਰ ਬੜੇ ਅਫਸੋਸ ਦੀ ਗੱਲ ਆ ਸਾਨੂੰ ਇੱਕ ਜਗ੍ਹਾ 'ਤੇ ਇੱਥੇ ਬਿਠਾ ਦਿੱਤਾ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਤੁਹਾਨੂੰ ਕਿਸੇ ਨੇ ਬਿਠਾਇਆ ਇੱਥੇ ਤੁਹਾਡੇ ਨਾਲ ਪਹਿਲਾਂ ਗੱਲ ਹੋਈ ਸੀ ਜਾਂ ਫਿਰ ਤੁਸੀਂ ਕਿਸੇ ਤੋਂ ਸਮਾਂ ਲਿਆ ਸੀ ਵੀ ਸਾਡੇ ਨਾਲ ਗੱਲ ਕਰਾ ਦਿਓ ਮੁੱਖ ਮੰਤਰੀ ਸਾਹਿਬ। ਸਾਡੇ ਪ੍ਰਸ਼ਾਸਨ ਨੇ ਬਿਠਾਇਆ ਸਾਨੂੰ ਜੀ ਕਹਿੰਦੇ ਤੁਸੀਂ ਅੰਦਰ ਨਹੀਂ ਜਾ ਸਕਦੇ ਤੁਸੀਂ ਜਥੇਬੰਦੀ ਤੋਂ ਬਿਲੋਂਗ ਕਰਦੇ ਆ। ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਰਵ ਸਿੱਖਿਆ ਅਭਿਆਨ ਅਧੀਨ ਭਰਤੀ ਹੋਏ 2018 ਦੇ ਵਿੱਚ ਅਧਿਆਪਕ ਪੱਕੇ ਕੀਤੇ ਗਏ ਪਰ ਜਿਹੜੇ ਨੌਨ ਟੀਚਿੰਗ ਨਾਲ ਹਮੇਸ਼ਾ ਮਤਰਾਈ ਮਾਂ ਵਰਗਾ ਸਲੂਕ ਕੀਤਾ ਇਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਇਹਨਾਂ ਨੂੰ ਸਿਰਫ ਲਾਰੇ ਲਾਏ ਦਿੱਤੇ ਗਏ। ਇਸ ਸੰਬੰਧੀ ਅਸੀਂ ਸੀਐਮ ਸਾਹਿਬ ਨੂੰ 7 ਵਾਰੀ ਕਬਾਨਾਂ ਦੇ ਵਿੱਚ ਮਿਲੇ ਸੀ ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੀ ਪੰਜਾਬ ਦੀ ਅਫਸਰਸ਼ਾਹੀ ਹੈ ਉਹ ਸੀਐਮ ਸਾਹਿਬ ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣ ਰਹੀ। ਸਾਡਾ ਕੀ ਹੁਕਮ ਕੀਤੇ ਸੀ ਜਿਹਨਾਂ ਨੂੰ ਟਿੱਚ ਨਹੀਂ ਜਾਣਿਆ। ਸੀਐਮ ਸਾਹਿਬ ਦਾ ਹਰਾ ਪੈਨ ਚੱਲਿਆ ਜੀ ਬਟ ਜਿਹੜਾ ਸੀਐਮ ਸਾਹਿਬ ਦਾ ਹਰਾ ਪੈਨ ਚੱਲਿਆ ਵਾ ਉਸ ਨੂੰ ਵੀ ਇਹ ਜਿਹੜੀ ਅਫਸਰਸ਼ਾਹੀ ਹੈ ਉਹ ਮੰਨਦੀ ਨਹੀਂ ਹੈ। ਅਸੀਂ ਇਸ ਬਾਬਤ ਕਈ ਤਰ੍ਹਾਂ ਦੀਆਂ ਮੀਟਿੰਗਾਂ ਕਰ ਚੁੱਕੇ ਇਹਨਾਂ ਨੇ ਕਈ ਤਰ੍ਹਾਂ ਦੇ ਇਹਨਾਂ ਨਾਲ ਮਿਲ ਚੁੱਕੇ ਆ ਸਾਨੂੰ ਕੋਈ ਸ਼ੌਂਕ ਨਹੀਂ ਸੜਕਾਂ 'ਤੇ ਆਉਣ ਦਾ ਸਾਡੀ ਮਜਬੂਰੀ ਬਣ ਚੁੱਕਿਆ ਹੈ ਕਿਉਂਕਿ ਇਹੀ ਬਦਲਾਵ ਲਿਆਂਦਾ ਸੀ ਅਸੀਂ ਕਿ ਸਾਡੀ ਜਿਹੜੀ ਸੁਣਵਾਈ ਹੋਏਗੀ ਮਾਨ ਸਾਹਿਬ ਦੀ ਸਰਕਾਰ ਵਿੱਚ ਪਰ ਬੜੇ ਅਫਸੋਸ ਦੀ ਗੱਲ ਹੈ ਜਦ ਅਸੀਂ ਆਪਣੇ ਹੱਕ ਮੰਗਣ ਜਾਂਦੇ ਹਾਂ ਇੱਕ ਪਾਸੇ ਇਹ ਕਹਿ ਰਹੇ ਸਰਕਾਰ ਤੁਹਾਡੇ ਦੁਆਰ ਸਰਕਾਰ ਤੁਹਾਡੇ ਦੁਆਰ ਬਟ ਜਦੋਂ ਅਸੀਂ ਦੁਆਰ ਜਾਂਦੇ ਹਾਂ ਸਾਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ। ਪਿਛਲੇ ਹਾਲ ਦੀ ਘੜੀ ਦੇ ਵਿੱਚ ਮੈਨੂੰ ਨਜ਼ਰਬੰਦ ਕੀਤਾ ਗਿਆ ਮੇਰੇ ਘਰ ਇੱਥੋਂ ਤੱਕ ਕਿ ਦੇਖੋ ਮੇਰੀ ਮਦਰ ਹਾਰਟ ਦੇ ਮਰੀਜ਼ ਆ। ਅਸੀਂ ਆਪਣੀ ਮੰਗ ਆਪਣੇ ਸੀਐਮ ਆਪਣੇ ਜਿਹੜੇ ਸਟੇਟ ਦੇ ਮੇਨ ਸੀਐਮ ਉਹਨਾਂ ਅੱਗੇ ਰੱਖਣੀ ਹੈ ਕਿ ਸਾਨੂੰ ਕਹਿੰਦੇ ਜਦੋਂ ਬੱਚਾ ਰੋਂਦਾ ਨਾ ਰੋਵੇ ਨਾ ਤੇ ਮਾਂ ਦੁੱਧ ਵੀ ਨਹੀਂ ਦਿੰਦੀ
ਇਹ ਤੇ ਹੁਣ ਜੇ ਅਸੀਂ ਚੀਕਾਂ ਨਹੀਂ ਮਾਰਾਂਗੇ ਜਾਂ ਕੁਝ ਕਰਾਂਗੇ ਨਹੀਂ ਤੇ ਸਾਨੂੰ ਕਿੱਦਾਂ ਸਾਡਾ ਹੱਕ ਮਿਲੂਗਾ। ਕਿਹੜੀ ਜਗ੍ਹਾ ਤੋਂ ਆਏ ਹੋ ਸਾਰੇ? ਅਸੀਂ ਜਲੰਧਰ ਤੋਂ ਆਏ ਹਾਂ ਜੀ। ਸਾਡੀ ਇੱਕੋ ਇੱਕ ਮੰਗ ਆ, ਸਾਨੂੰ ਪ੍ਰੋਪਰ ਸਰਵ ਸਿੱਖਿਆ ਅਭਿਆਨ ਅਧੀਨ ਜਿਹੜੇ ਭਰਤੀ ਮੁਲਾਜ਼ਮ ਹੈ ਇਹਨਾਂ CSR ਰੂਲ ਮੁਤਾਬਕ ਪੱਕਾ ਕੀਤਾ ਜਾਵੇ। ਦੂਸਰਾ ਜਿਹੜੀ ਤਨਖਾਹ ਕਟੌਤੀ ਹੈ ਪੂਰੀ ਕੀਤੀ ਜਾਵੇ। ਇੱਕ ਪਾਸੇ ਇਹ ਕਹਿ ਰਹੇ ਨੇ ਚੋਣ ਜਾਬਤਾ ਵਾ, ਬਟ ਚੋਣ ਜਾਬਤਾ ਉਸ ਨਵੀਂ ਚੀਜ਼ ਤੇ ਲਾਗੂ ਹੁੰਦਾ ਵਾ। ਜਦ ਸਾਡੀ ਜਿਹੜੀ ਫਾਈਲ ਹੈ ਚੋਣ ਜਾਬਤੇ ਤੋਂ ਪਹਿਲਾਂ ਹੀ ਅੰਡਰ ਪ੍ਰੋਸੈਸ ਆ, ਵਿੱਤ ਵਿਭਾਗ ਕੋ ਪੈਂਡਿੰਗ ਪਈ ਆ। ਇਸ ਬਾਬਤ ਜਿਹੜੇ ਵਿੱਤ ਮੰਤਰੀ ਚੀਮਾ ਸਾਹਿਬ ਨੇ ਵੀ ਇਹਨਾਂ ਨੂੰ ਹੁਕਮ ਜਾਰੀ ਕਰ ਦਿੱਤਾ ਕਿ ਇਹਨਾਂ ਦੀ ਜਿਹੜੀ ਪੇ ਅਨੋਮਲੀ ਦੀ ਫਾਈਲ ਆ ਪੂਰੀ ਕੀਤੀ ਜਾਵੇ, ਉਹਦਾ ਹੱਲ ਕੀਤਾ ਜਾਵੇ। ਬਟ ਹੱਲ ਕਿਉਂ ਨਹੀਂ ਹੋ ਰਿਹਾ? ਇਹ ਸ਼ੱਕ ਦੇ ਘੇਰੇ 'ਚ ਹੈ, ਇਹ ਸ਼ੰਕਾ ਦੇ ਘੇਰੇ 'ਚ ਹੈ। ਫਿਰ ਤੁਸੀਂ ਇੱਥੇ ਮੁੱਖ ਮੰਤਰੀ ਸਾਹਿਬ ਤੋਂ ਇਸ ਦਾ ਜਾਣਨਾ ਚਾਹੁੰਦੇ ਹੋ ਜਾਂ ਫਿਰ ਤੁਹਾਨੂੰ ਹੁਣ ਕਿਹਨੇ ਕਿਹਾ ਵੀ ਤੁਸੀਂ ਇੱਥੇ ਬੈਠੋ ਜਾਂ ਫਿਰ ਤੁਹਾਨੂੰ ਕੋਈ ਭਰੋਸਾ ਦਿੱਤਾ ਗਿਆ ਹੋਵੇ ਵੀ ਤੁਹਾਨੂੰ ਗੱਲਬਾਤ ਕਿਸੇ ਨਾਲ ਕਰਾਉਣੇ? ਸਾਨੂੰ ਪ੍ਰਸ਼ਾਸਨ ਵੱਲੋਂ ਪੂਰਾ ਭਰੋਸਾ ਦਿੱਤਾ ਗਿਆ। ਹਮੇਸ਼ਾ ਪ੍ਰਸ਼ਾਸਨ ਸਾਡੇ ਨਾਲ ਹੈ ਕਿ ਤੁਹਾਨੂੰ ਮਿਲਾਇਆ ਜਾਏਗਾ। ਬਟ ਹੁਣ ਦੇਖਣਾ ਇਹ ਹੋਏਗਾ ਕਿ ਸਾਨੂੰ ਮਿਲਾਇਆ ਜਾਂਦਾ ਜਾਂ ਨਹੀਂ ਮਿਲਾਇਆ ਜਾਂਦਾ। ਜਾਂ ਸਾਨੂੰ ਅਸੀਂ ਤਾਂ ਇੱਕੋ ਹੀ ਗੱਲ ਆ ਕਿ ਅਸੀਂ ਅੱਕੇ ਹੋਏ ਸਤਾਏ ਹੋਏ ਲੋਕ ਆ। ਸਾਡੀਆਂ ਦਾੜੀਆਂ ਤੱਕ ਚਿੱਟੀਆਂ ਹੋ ਚੁੱਕੀਆਂ। ਇਸ ਮਹਿਕਮੇ ਨੂੰ ਦਿੱਤੇ ਅਸੀਂ 15 ਸਾਲ ਦੇ ਚੁੱਕੇ ਆ। ਸਾਡੀ ਇੱਕੋ ਹੀ ਮੰਗ ਆ, ਜਾਂ ਤਾਂ ਸਾਨੂੰ ਅੰਦਰ ਕਰ ਦਿਓ ਤੇ ਜਾਂ ਸਾਡੀ ਮੰਗ ਪ੍ਰਵਾਨ ਕਰ ਲਓ। ਅਸੀਂ ਸਤਾਏ ਹੋਏ ਲੋਕ ਆ। ਅਸੀਂ MCA BTech ਅਲੱਗ-ਅਲੱਗ ਡਿਗਰੀ ਹੋਲਡਰ ਆ। ਸਾਡੀ ਕੀ ਸਿਕਿਉਰਿਟੀ ਹੈ? ਅੱਜ ਜਾਂਦੇ ਨੂੰ ਕਿਸੇ ਦਾ ਐਕਸੀਡੈਂਟ ਹੁੰਦਾ, ਜਿਹੜਾ ਪ੍ਰੋਪਰ ਪੱਕਾ ਮੁਲਾਜ਼ਮ ਆ ਉਹਨੂੰ ਪ੍ਰੋਪਰ CSR ਰੂਲ ਮੁਤਾਬਕ ਸਾਰੇ ਬੈਨੀਫਿਟ ਮਿਲਦੇ ਆ। ਹੁਣ ਜਿਹੜੇ ਕੱਚੇ ਅਧਿਆਪਕ ਕਹਿੰਦੇ ਅਸੀਂ ਪੱਕੇ ਕੀਤੇ, ਪਿਛਲੇ 12,500 ਅਧਿਆਪਕ ਪੱਕੇ ਕੀਤੇ ਆ, ਉਹ ਸਿਰਫ ਤੇ ਸਿਰਫ ਉਹਨਾਂ ਦੀ ਗੌਣੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਵਾ। ਪਿੱਛੇ ਸਾਡੇ ਸਾਥੀ ਕਈ ਸਾਥੀ ਜਿਹੜੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ, ਪਰ ਬੜੇ ਅਫਸੋਸ ਦੀ ਗੱਲ ਹੈ ਉਹਨਾਂ ਨੂੰ ਕੋਈ ਵੀ ਤਰਸ ਦੇ ਆਧਾਰ ਤੇ ਨੌਕਰੀ ਨਹੀਂ, ਕੋਈ ਮੈਡੀਕਲ ਬੈਨੀਫਿਟ ਨਹੀਂ, ਕੁਝ ਨਹੀਂ ਹੈ। ਅਸੀਂ ਇਹੀ ਆਪਣੇ ਮੁੱਦੇ ਲੈ ਕੇ ਆਏ ਹਾਂ। ਜੇ ਅਸੀਂ ਮਿਲਾਣਗੇ ਅਸੀਂ ਆਪਣਾ ਪੱਖ ਰੱਖਾਂਗੇ, ਜਾਂ ਤਾਂ ਸਾਨੂੰ ਟੇਬਲ ਟਾਕ ਤੇ ਝੂਠਾ ਸਾਬਿਤ ਕਰ ਦਿਓ ਜਾਂ ਫਿਰ ਸਾਡੀਆਂ ਮੰਗਾਂ ਜਿਹੜੀਆਂ ਪ੍ਰਵਾਨ ਕੀਤੀਆਂ ਜਾਣ। ਮਤਲਬ ਕਿ ਤੁਹਾਡੇ ਕਹਿਣ ਦਾ ਮਤਲਬ ਜੋ ਕਿ ਮੈਂ ਸਮਝ ਪਾਇਆ ਕਿ ਤੁਹਾਡਾ ਜਿਹੜਾ ਕੰਮ ਹੈ ਉਹ ਮੁੱਖ ਮੰਤਰੀ ਵੱਲੋਂ ਪਾਸ ਕਰ ਦਿੱਤਾ ਗਿਆ, ਹੁਣ ਵਿੱਤ ਵਿਭਾਗ ਦੇ ਵਿੱਚ ਫਸੀ ਹੋਈ ਫਾਈਲ ਹੈ ਤੁਹਾਡੀ? ਹਾਂਜੀ, ਫਾਈਲ ਫਸੀ ਹੋਈ ਆ। ਤੇ ਤੁਸੀਂ ਵਿੱਤ ਮੰਤਰੀ ਸਾਹਿਬ ਨਾਲ, ਚੀਮਾ ਸਾਹਿਬ ਨਾਲ ਕਿੰਨੀ ਵਾਰੀ ਮਿਲ ਚੁੱਕੇ ਹੋ ਜਾਂ ਕਦੀ ਉਹਨਾਂ ਨਾਲ ਗੱਲ ਜਾਂ ਉਹਨਾਂ ਦੇ ਡਿਪਾਰਟਮੈਂਟ ਦੇ ਸਕੱਤਰ? 3-4 ਵਾਰੀ ਸਬ ਕਮੇਟੀ ਨਾਲ ਮੀਟਿੰਗ ਹੋ ਚੁੱਕੀ ਹੈ। ਇਹ ਚੋਣ ਜਾਬਤੇ ਤੋਂ ਪਹਿਲੇ ਸਾਡੀ ਕਲਮ ਛੋੜ ਹੜਤਾਲ ਚੱਲੀ ਸੀ। ਇਸ ਬਾਬਤ ਸਾਡੀ ਸਬ ਕਮੇਟੀ ਨਾਲ ਮੀਟਿੰਗ ਹੋਈ ਸੀ। ਸਬ ਕਮੇਟੀ ਨੇ ਸਿੱਧੇ ਦਿਸ਼ਾ ਨਿਰਦੇਸ਼ ਦਿੱਤੇ ਆ। ਉਹਦੇ ਵਿੱਚ ਵਿੱਤ ਵਿਭਾਗ ਵੀ ਸੀ, ਪਰਸੋਨਲ ਡਿਪਾਰਟਮੈਂਟ ਵੀ ਸੀ ਤੇ AG ਪੰਜਾਬ ਦੇ ਅਧਿਕਾਰੀ ਵੀ ਮੌਜੂਦ ਸੀ। ਪਰ ਬੜੇ ਅਫਸੋਸ ਦੀ ਗੱਲ ਹੈ ਜਿਹੜੀ ਅਫਸਰਸ਼ਾਹੀ ਇੰਨੀ ਹਾਵੀ ਹੋ ਚੁੱਕੀ ਹੈ ਕਿ ਜਿਹੜੀ ਆਪਣੇ ਵਿੱਤ ਮੰਤਰੀ ਦੀ ਵੀ ਗੱਲ ਨਹੀਂ ਮੰਨ ਰਹੀ। ਉਹਨਾਂ ਨੇ ਹੁਕਮ ਜਾਰੀ ਕੀਤੇ ਹੋਏ ਆ, ਪਰ ਇਹ ਜਿਹੜੀ ਹੁਕਮਾਂ ਦੀ ਉਲੰਘਣਾ ਕਰ ਰਹੇ ਨੇ ਕਿ ਇੱਕ ਹਰਾ ਪੈਨ ਚੱਲਿਆ ਵਾ। ਪਤਾ ਨਹੀਂ ਅਫਸਰਸ਼ਾਹੀ ਉਹ ਫਾਈਲ ਨੂੰ ਕਿਉਂ ਦੱਬੀ ਬੈਠੀ ਹੈ। ਜਿਹੜੀ ਫਾਈਨਾਂਸ ਡਿਪਾਰਟਮੈਂਟ ਵਿੱਚ ਸਾਡੀ ਪੇ ਅਨੋਮਲੀ ਦੀ ਫਾਈਲ ਹੈ, ਅਸੀਂ ਉਹ ਫਾਈਲ ਨੰਬਰ ਵੀ ਨਾਲ ਲੈ ਕੇ ਆਏ ਹਾਂ ਕਿ ਅਸੀਂ ਦਿੰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਕਿ ਲੋਕਾਂ ਦੇ ਮਸਲੇ ਜਿਹੜੇ ਮੌਕੇ ਦੇ ਹੱਲ ਹੋਣਗੇ, ਅਸੀਂ ਤੁਹਾਨੂੰ ਫਾਈਲ ਨੰਬਰ ਦਿੰਦੇ ਹਾਂ, ਮੌਕੇ ਦੇ ਅਫਸਰ ਦਾ ਨੰਬਰ ਦਿੱਤਾ, ਸਾਡਾ ਤੁਸੀਂ ਜਿਹੜਾ ਹੱਲ ਆ ਮੌਕੇ ਦੇ ਕਰੋ। ਹੋ ਸਕਦਾ ਜੇ ਦਫ਼ਤਰੀ ਕੰਮਕਾਜ 'ਚ ਫਸੀ ਹੋਈ ਹੈ ਫਾਈਲ, ਫਿਰ ਉਹ 'ਚ ਕੋਈ ਟੈਕਨੀਕਲ ਦਿੱਕਤ ਹੋਵੇ ਜਿਸ ਨੂੰ ਦੂਰ ਕਰ ਰਹੇ ਹੋ? ਸਰ, 1 ਦਿਨ ਲੱਗ ਸਕਦਾ, 2 ਦਿਨ ਲੱਗ ਸਕਦਾ, ਮਹੀਨਾ ਲੱਗ ਸਕਦਾ, 2 ਮਹੀਨੇ ਲੱਗ ਸਕਦਾ, 15 ਸਾਲ ਥੋੜੀ ਲੱਗ ਸਕਦੇ ਸਰ ਫਾਈਲ ਨੂੰ। ਹੁਣ ਜਦ ਇਹ ਸਰਕਾਰ ਬਣੀ ਨੂੰ ਵੀ 2 ਸਾਲ ਹੋ ਗਿਆ, 2 ਸਾਲ ਥੋੜੀ ਲੱਗ ਸਕਦੇ ਫਾਈਲ ਨੂੰ। ਹੁਣ ਵਿੱਤ ਵਿਭਾਗ ਦੇ ਵਿੱਚ ਕਦੋਂ ਤੋਂ ਫਸੀ ਹੋਈ ਹੈ ਫਾਈਲ ਤੁਹਾਡੀ? ਸਰ ਤਕਰੀਬਨ ਇਹਨਾਂ ਨੂੰ ਮਹੀਨਾ 2 ਮਹੀਨੇ ਹੋ ਗਏ ਆ ਜਿਹੜੀ ਪੇ ਅਨੋਮਲੀ ਦੀ ਫਾਈਲ ਹੈ। ਇਸ ਤੋਂ ਪਹਿਲੇ ਖਿੱਦੋ ਖਿੱਦੀ ਦਾ ਖੇਲ ਜਾਰੀ ਰਿਹਾ ਵਾ। ਸਾਡਾ ਮਹਿਕਮਾ ਜਿਹੜਾ ਵਾ ਡਿਪਾਰਟਮੈਂਟ ਆ ਜਿਹੜਾ ਇਹਨਾਂ ਨੂੰ ਫਾਈਲ ਭੇਜਦਾ ਸੀ ਫਾਈਨਾਂਸ ਨੂੰ, ਫਾਈਨਾਂਸ ਉਹਤੇ ਆਬਜੈਕਸ਼ਨ ਲਾ ਕੇ ਵਾਪਸ ਭੇਜਦਾ ਸੀ, ਯਾਨੀ ਕਿ ਖਿੱਦੋ ਖਿੱਦੀ ਵਾਲਾ ਖੇਡ ਸੀ। ਹੁਣ ਜਦ ਸਾਰੇ ਆਬਜੈਕਸ਼ਨਸ ਕਲੀਅਰ ਹੋ ਗਏ ਨੇ, ਵਿੱਤ ਮੰਤਰੀ ਨੇ ਹੀ ਕਹਿਤਾ ਜਿਸ ਨੇ ਇਹਨਾਂ ਦਾ ਜਿਹੜਾ ਜਾਇਜ਼ ਬੰਦਾ ਹੱਕ ਹੈ ਉਹਨੂੰ ਦਿੱਤਾ ਜਾਵੇ। ਇਸ ਤੋਂ ਉੱਪਰ ਸੁਪਰੀਮ ਪਾਵਰ ਕਿਹੜੀ ਹੋ ਸਕਦੀ ਹੈ? ਕੁੱਲ ਕਿੰਨੇ ਮੈਂਬਰ ਨੇ ਤੁਹਾਡੀ ਜਥੇਬੰਦੀ ਦੇ ਵਿੱਚ? ਤਕਰੀਬਨ 1100 ਮੁਲਾਜ਼ਮ ਨੇ। ਪ੍ਰੋਪਰ ਚੈਨਲ ਭਰਤੀ ਆ, ਪ੍ਰੋਪਰ ਰੋਸਟਰ ਰਾਹੀਂ ਭਰਤੀ ਆ। ਪਰ ਬੜੇ ਅਫਸੋਸ ਦੀ ਗੱਲ ਆ ਜਿਹੜੀ ਦਫ਼ਤਰੀ ਸਟਾਫ ਆ ਇਹ ਰੀੜ ਦੀ ਹੱਡੀ ਮੰਨਿਆ ਗਿਆ ਐਜੂਕੇਸ਼ਨ ਡਿਪਾਰਟਮੈਂਟ ਦੀ, ਬਟ ਹਮੇਸ਼ਾ ਇਹਨਾਂ ਨਾਲ ਜਿਹੜਾ ਹੈ ਮਤਰਈ ਮਾਂ ਵਰਗਾ ਸਲੂਕ ਕੀਤਾ ਜਾਂਦਾ। ਦਫ਼ਤਰੀ ਵਿਭਾਗ 'ਚ ਕਿਹੜੇ ਕੰਮ ਆਉਂਦੇ ਨੇ, ਕਿਹੜੇ ਲੋਕ ਆਉਂਦੇ? ਸਰ ਜਿਹੜਾ ਕੰਮ ਆ ਸਾਰਾ ਦਫ਼ਤਰੀ ਮੁਲਾਜ਼ਮਾਂ ਵੱਲੋਂ ਕੀਤਾ ਗਿਆ। ਅਧਿਆਪਕਾਂ ਦੀਆਂ ਤਨਖਾਹਾਂ, ਕਲਰਕ ਵਗੈਰਾ, ਹਾਂ ਕਲੈਰੀਕਲ ਕੰਮ, ਅਲੱਗ-ਅਲੱਗ ਪੋਸਟਾਂ ਵਾ। MIS ਕੋਆਰਡੀਨੇਟਰਸ ਨੇ, ਅਕਾਊਂਟੈਂਟ ਨੇ, ਡਾਟਾ ਐਂਟਰੀ ਆਪਰੇਟਰ ਨੇ, ਅਸਿਸਟੈਂਟ ਪ੍ਰੋਜੈਕਟ ਕੋਆਰਡੀਨੇਟਰ, ਅਲੱਗ-ਅਲੱਗ ਕੰਮ ਆ। ਜਿਹੜਾ ਸਾਰੀਆਂ ਸੈਂਟਰ ਤੋਂ ਵੀ ਗ੍ਰਾਂਟਸ ਆ ਰਹੀਆਂ, ਸਾਡੇ ਅਕਾਊਂਟੈਂਟਸ ਵੱਲੋਂ ਡਿਸਬਰਸ ਕੀਤੀਆਂ ਜਾਂਦੀਆਂ, ਸਟੇਟਸ ਤੋਂ ਗ੍ਰਾਂਟਸ ਆ ਰਹੀਆਂ ਡਿਸਬਰਸ ਕੀਤੀਆਂ ਜਾਂਦੀਆਂ, ਡਾਟਾ ਐਂਟਰੀ ਵੱਲੋਂ ਅਲੱਗ-ਅਲੱਗ ਲਿਸਟਾਂ ਤਿਆਰ ਕੀਤੀਆਂ। ਅੱਜ ਕੱਲ੍ਹ ਇਹ ਵਾਵਾ ਖੱਟ ਰਹੇ ਨੇ ਕਿ ਅਸੀਂ ਆਨਲਾਈਨ ਪੋਰਟਲ ਤਿਆਰ ਕੀਤਾ, ਪਰ ਜਿਹੜਾ ਆਨਲਾਈਨ ਪੋਰਟਲ ਤਿਆਰ ਕੀਤਾ ਕਿੰਨੇ ਕੀਤਾ ਵਾ? ਉਹ ਕੱਚੇ ਮੁਲਾਜ਼ਮਾਂ ਨੇ ਤਿਆਰ ਕੀਤਾ ਵਾ। ਸਿਨੋਰਟੀ ਲਿਸਟਾਂ ਬਣਨੀਆਂ ਉਹ ਕਿੰਨੇ ਕੀਤੀਆਂ ਵਾ? ਉਹ ਕੱਚੇ ਮੁਲਾਜ਼ਮਾਂ ਨੇ ਤਿਆਰ ਕੀਤੀਆਂ। ਬਟ ਇਹਨਾਂ ਨੂੰ ਪੱਕੇ ਕਿਉਂ ਨਹੀਂ ਕੀਤਾ ਜਾ ਰਿਹਾ? ਸਰਕਾਰ ਤਾਂ ਕਹਿੰਦੀ ਅਸੀਂ ਸਕੂਲ ਆਫ ਐਮੀਨੈਂਸ ਖੋਲਾਂਗੇ, ਇੱਦਾਂ ਦੇ ਸਕੂਲ ਖੋਲਾਂਗੇ ਜਿੱਥੇ ਚੋਟੀ ਦੇ ਵਿਦਿਆਰਥੀ ਪੜ੍ਹਾਈ ਕਰਨਗੇ। ਆਪਾਂ ਲੈਵਲ ਜਿਹੜਾ ਸਿੱਖਿਆ ਦਾ ਪੰਜਾਬ ਦੇ ਵਿੱਚ ਉੱਚ ਪੱਧਰੀ ਕਰ ਦੇਣਾ। ਮਾਡਲ ਤਾਂ ਲਿਆ ਜਾਂਦਾ ਸੀ ਦਿੱਲੀ ਦਾ, ਪਰ ਆਪਾਂ ਦਿੱਲੀ ਦਾ ਨਹੀਂ ਕਹਿੰਦੇ, ਪੰਜਾਬ ਨੂੰ ਪੰਜਾਬ ਨਾਲ ਹੀ ਰੱਖਦੇ ਆ। ਤੇ ਕੀ ਲੱਗਦਾ ਫਿਰ ਇਸ ਹਿਸਾਬ ਨਾਲ ਜਦੋਂ ਸਿੱਖਿਆ ਵਿਭਾਗ ਦੇ ਲੋਕ ਹੀ ਰੁਲ ਰਹੇ ਨੇ, ਫਿਰ ਉਹ ਸਕੂਲ ਆਫ ਐਮੀਨੈਂਸ ਵਰਗੇ ਵਾਅਦੇ ਪੂਰੇ ਹੁੰਦੇ ਦੇਖਦੇ ਹੋ ਤੁਸੀਂ? ਸਰ ਕੱਲੇ
ਕੱਲੇ ਦੀਵਾਰਾਂ ਨੂੰ ਪੇਂਟ ਕਰਨ ਦੇ ਨਾਲ ਸਕੂਲ ਆਫ ਐਮੀਨੈਂਸ ਨਹੀਂ ਬਣ ਜਾਂਦੇ। ਕਮ ਸੇ ਕਮ ਤੁਸੀਂ ਉੱਥੇ ਵਧੀਆ ਸਹੂਲਤ ਤੇ ਦੇਵੋ। ਜਿਹੜੇ ਮੁਲਾਜ਼ਮ ਆ ਦੇਖੋ ਸਕੂਲ ਆਫ ਐਮੀਨੈਂਸ ਕਹਿੰਦੇ ਬਣਾ ਦੇ, ਪਰ ਉੱਥੇ ਜਾ ਕੇ ਪੁੱਛੋ ਤਾਂ ਸਹੀ ਜਿਹੜਾ ਅਧਿਆਪਕ ਕੰਮ ਕਰ ਰਿਹਾ ਉਹ ਇੱਕ ਕੱਚਾ ਅਧਿਆਪਕ ਆ। ਜਦ ਅਧਿਆਪਕ ਹੀ ਕੱਚੇ ਨੇ ਤੇ ਸਕੂਲ ਆਫ ਐਮੀਨੈਂਸ ਕੀ ਕਰਨਗੇ ਉੱਥੇ? ਸਕੂਲ 'ਚ ਪੜ੍ਹਾ ਰਹੇ ਵੀ ਜਿਹੜਾ ਅਧਿਆਪਕ ਹੈ ਉਹਦਾ ਭਵਿੱਖ ਖਤਰੇ 'ਚ ਹੈ, ਉਹ ਬੱਚੇ ਦਾ ਭਵਿੱਖ ਕਿੱਦਾਂ ਬਣਾਊਗਾ? ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਜੇ ਅੱਜ ਕਿਸੇ ਅਧਿਆਪਕ ਨੂੰ ਕੁਝ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਹੋਏਗਾ? ਕੀ ਸਰਕਾਰ ਇਸ ਦੀ ਜ਼ਿੰਮੇਵਾਰੀ ਲੈਂਦੀ ਹੈ? ਕਦੀ ਵੀ ਨਹੀਂ ਲਏਗੀ ਸਰਕਾਰ ਇਸ ਦੀ ਜ਼ਿੰਮੇਵਾਰੀ। ਅਸੀਂ ਤੇ ਆਪਣਾ ਪੱਖ ਰੱਖਣ ਆਏ ਆ। ਦੇਖੋ ਜੀ ਅਸੀਂ ਬਹੁਤ ਹੀ ਵਾਰੀ ਇਹਨਾਂ ਨੂੰ ਮਿਲ ਚੁੱਕੇ ਆ, ਹਰ ਪਾਸੇ ਮੰਤਰੀਆਂ ਸੰਤਰੀਆਂ ਨੂੰ ਹਰ ਇੱਕ ਪਾਸੇ ਅਪਰੋਚ ਕਰ ਚੁੱਕੇ ਆ, ਪਰ ਜਿਹੜਾ ਮਸਲਾ ਵਾ ਸਾਡੀ ਜਿਹੜੀ ਫਾਈਲ ਆ ਉਹ ਦੱਬੀ ਦੀ ਦੱਬੀ ਆ ਹਾਲੇ ਤੱਕ। ਇਹ ਹੁਣ ਨਹੀਂ ਮਿਲਣੀ ਕਰਾਈ ਜਾਂਦੀ, ਤੁਹਾਨੂੰ ਨਹੀਂ ਮਿਲਾਇਆ ਜਾਂਦਾ ਤਾਂ ਅੱਗੇ ਕੀ ਹੈ ਸਰ ਦੇਖੋ ਜੀ 2 ਮਹੀਨੇ ਸਾਡੇ ਕੋਲ ਹੈ, ਇਹਨਾਂ ਨੇ ਵੀ ਸੜਕਾਂ ਤੇ ਹੋਣਾ ਵਾ ਤੇ ਅਸੀਂ ਵੀ ਇਹਨਾਂ ਦੇ ਮਗਰ ਹੀ ਹੋਣਾ। ਇਸ ਦਾ ਪੁਰਜ਼ੋਰ ਵਿਰੋਧ ਕੀਤਾ ਜਾਏਗਾ, ਭੰਡੀ ਪ੍ਰਚਾਰ ਕੀਤਾ ਜਾਏਗਾ, ਇਹਨਾਂ ਦਾ ਸੱਚ ਉਜਾਗਰ ਕੀਤਾ ਜਾਏਗਾ। ਜੋ ਵੀ ਇਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਸਿਰਫ ਝੂਠੇ ਵਾਅਦੇ ਕੀਤੇ ਸੀ। ਅਸੀਂ ਤੇ ਮੰਗ ਲੈ ਕੇ ਆਏ ਆ, ਜਾਂ ਤਾਂ ਸਾਨੂੰ ਟੇਬਲ ਟਾਕ ਤੇ ਸਾਨੂੰ ਝੂਠਾ ਸਾਬਿਤ ਕਰ ਦਿਓ, ਅਸੀਂ ਤੁਹਾਡਾ ਵਿਰੋਧ ਹੀ ਨਹੀਂ ਕਰਾਂਗੇ, ਜਾਂ ਤਾਂ ਸਾਡੀਆਂ ਮੰਗਾਂ ਪ੍ਰਵਾਨ ਕਰ ਲਓ। ਸੋ ਇੱਧਰ ਭੈਣ ਹੋਣੀ ਮੌਜੂਦ ਨੇ, ਇਹਨਾਂ ਦੇ ਕੋਲੋਂ ਜਾਣ ਲੈਣੇ। ਭੈਣ ਤੁਸੀਂ ਕੀ ਕਹੋਗੇ? ਤੁਸੀਂ ਅੱਜ ਗੱਲਬਾਤ ਕਰਨ ਦੇ ਲਈ ਜਾਂ ਮਿਲਣ ਦੇ ਲਈ ਕਹਿ ਲਓ ਆਏ ਹੋਵੋਗੇ ਤੇ ਤੁਹਾਨੂੰ ਮਿਲਣ ਦੀ ਬਜਾਏ ਇੱਥੇ ਬਾਹਰ ਬਿਠਾ ਦਿੱਤਾ ਗਿਆ ਹੈ ਤੇ ਹੁਣ ਮਿਲਣੀ ਹੋਵੇਗੀ ਜਾਂ ਨਹੀਂ ਇਹਦਾ ਵੀ ਕੁਝ ਪੱਕਾ ਨਹੀਂ ਪਤਾ, ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ? ਦੇਖੋ ਅਸੀਂ ਪਹਿਲਾਂ ਵੀ ਚੋਣ ਜਾਬਤਾ ਲੱਗਾ ਹੋਇਆ ਸੀ, ਪਹਿਲਾਂ ਵੀ ਜਦੋਂ ਐਮਪੀ ਦੀਆਂ ਵੋਟਾਂ ਸੀਗੀਆਂ ਆਪਾਂ ਉਦੋਂ ਵੀ ਮਿਲੇ ਆ, ਇਲੈਕਸ਼ਨ ਦੇ ਬਾਈ ਇਲੈਕਸ਼ਨ ਦੌਰਾਨ ਮਿਲੇ ਆ ਤੇ ਹਮੇਸ਼ਾ ਮਿਲਦੇ ਰਹੇ ਆ। ਇਹ ਨਹੀਂ ਅਸੀਂ ਕਹਿੰਦੇ ਵੀ ਨਹੀਂ ਮਿਲਦੇ ਰਹੇ, ਫਿਰ ਵੀ ਪਿਛਲੀਆਂ ਸਰਕਾਰਾਂ ਨਾਲੋਂ ਇਹ ਆ ਵੀ ਇਹ ਮੀਟਿੰਗਾਂ ਕਰਦੇ ਰਹੇ ਆ। ਅੱਜ ਦਾ ਜਿਹੜੀ ਬਿਆਨਬਾਜ਼ੀ ਆ ਉਹ ਇਸ ਮੀਟਿੰਗ ਤੋਂ ਬਾਅਦ ਜਿਹੜੀ ਦਿੱਤੀ ਜਾਊਗੀ, ਤੇ ਕਿਉਂਕਿ ਆਮ ਲੋਕ ਮਿਲਦੇ ਆ, ਆਮ ਲੋਕ ਹੁਣ ਵੀ ਮਿਲਣ ਆਏ ਆ, ਪਰ ਥੋੜਾ ਜਿਹਾ ਅੱਜ ਸਾਨੂੰ ਇਹ ਧੱਕਾ ਜ਼ਰੂਰ ਲੱਗਦਾ ਪਿਆ। ਅੱਗੇ ਕਦੀ ਸਾਨੂੰ ਬਾਹਰ ਨਹੀਂ ਸੀ ਬਿਠਾਇਆ ਗਿਆ, ਅੱਜ ਸਾਨੂੰ ਫਲਾਈਓਵਰ ਦੇ ਥੱਲੇ ਬਿਠਾ ਦਿੱਤਾ। ਪਰ ਜਿੰਨੀ ਵਾਰ ਵੀ ਸੀਐਮ ਸਾਹਿਬ ਮਿਲਣ ਆਏ ਆ ਉਹਨਾਂ ਨੇ ਮੀਟਿੰਗ ਜ਼ਰੂਰ ਸਾਡੇ ਨਾਲ। ਵੱਡੀਆਂ ਵੋਟਾਂ ਦੀ ਕੀਮਤ ਹੈ, ਜੇ ਤੁਹਾਨੂੰ ਫਲਾਈਓਵਰ ਦੇ ਥੱਲੇ ਬਿਠਾਤਾ ਮੁੱਖ ਮੰਤਰੀ ਸਾਹਿਬ ਨੇ ਕਿ ਤੁਸੀਂ ਇੱਥੇ ਬੈਠੋ ਜਾਂ ਫਿਰ ਪ੍ਰਸ਼ਾਸਨ ਨੇ, ਫਿਰ ਤੁਸੀਂ ਵੋਟ ਕੇਸ ਲਿਹਾਜ਼ ਨਾਲ ਪਾਓਗੇ, ਕੀ ਸੋਚ ਕੇ ਪਾਓਗੇ ਵੀ ਇਹਨਾਂ ਨੇ ਸਾਡੇ ਨਾਲ ਕੁਝ ਕੀਤਾ ਸੀ, ਤੁਹਾਡੀ ਮੰਗ ਮੰਨੀ ਜਾਂਦੀ ਜਾਂ ਨਹੀਂ ਮੰਨੀ ਜਾਂਦੀ ਅਲੱਗ ਵਿਸ਼ਾ, ਪਰ ਇੱਕ ਡੈਕੋਰਮ ਹੁੰਦਾ, ਇੱਕ ਅਨੁਸ਼ਾਸਨ ਹੁੰਦਾ ਕਿਸੇ ਚੀਜ਼ ਨੂੰ ਕਰਨ ਦਾ, ਫਿਰ ਉਸ ਨੂੰ ਕਿਵੇਂ ਵੇਖਦੇ ਹੋ ਤੁਸੀਂ? ਬਾਕੀ ਅੰਦਰ ਨੇ, ਤੁਸੀਂ ਕੋਈ ਜੁਰਮ ਕੀਤਾ ਹੋਇਆ? ਬਿਲਕੁਲ, ਕਿਉਂਕਿ ਅੱਗੇ ਜਦੋਂ ਵੀ ਹਮੇਸ਼ਾ ਅਸੀਂ ਮਿਲਣ ਆਏ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ, ਉਹ ਹਮੇਸ਼ਾ ਸਾਨੂੰ ਅੰਦਰ ਬਕਾਇਦਾ ਮਿਲਦੇ ਰਹੇ ਆ, ਪਰ ਅੱਜ ਪਹਿਲੀ ਵਾਰੀ ਹੋਇਆ ਕਿ ਸਾਨੂੰ ਫਲਾਈਓਵਰ ਥੱਲੇ ਬਿਠਾਤਾ, ਕਿਉਂਕਿ ਅਹੁਦੇਦਾਰ ਜਾਂ ਉਮੀਦਵਾਰ ਜਲੰਧਰ ਦੇ ਮਿਲਣ ਆਉਂਦੇ ਪਏ ਆ, ਆਮ ਲੋਕ ਮਿਲਣ ਆਉਂਦੇ ਪਏ, ਆਮ ਲੋਕਾਂ 'ਚ ਹੀ ਅਸੀਂ ਵੀ ਹੈਗੇ ਆ। ਪਤਾ ਨਹੀਂ ਸੀਐਮ ਸਾਹਿਬ ਨੂੰ ਇਸ ਚੀਜ਼ ਦਾ ਪਤਾ ਜਾਂ ਨਹੀਂ ਪਤਾ, ਪਰ ਪ੍ਰਸ਼ਾਸਨ ਵੱਲੋਂ ਅੱਜ ਸੜਕ ਤੇ ਬਿਠਾਇਆ, ਸੋ ਇਸ ਚੀਜ਼ ਦੀ ਅਸੀਂ ਨਿੰਦਾ ਕਰਦੇ ਹਾਂ। ਪ੍ਰਸ਼ਾਸਨ ਨੂੰ ਵੀ ਤਾਂ ਕਿਤੇ ਹੁਕਮ ਹੀ ਆਇਆ ਹੋਊਗਾ, ਪ੍ਰਸ਼ਾਸਨ ਆਪਣੇ ਪੱਧਰ ਤੇ ਕਿਤੇ ਨਾ ਕਿਤੇ ਉਹ ਤਾਂ ਕਮਾਂਡ ਲੈਂਦਾ ਹੈ। ਬਿਲਕੁਲ, ਅੱਜ ਮੈਨੂੰ ਲੱਗਦਾ ਪਿੱਛੋਂ ਕਮਾਂਡ ਹੀ ਨਹੀਂ ਆਈ। ਬਾਕੀ ਸਾਡੀਆਂ ਜਿਹੜੀਆਂ ਅੱਜ ਦੀਆਂ ਮੰਗਾਂ, ਸਾਨੂੰ ਇਹ ਨਹੀਂ ਕਿ ਸਾਡਾ ਕੰਮ ਨਹੀਂ ਕੀਤਾ, ਹਾਂ ਸਾਡਾ ਕਈ ਕੰਮ ਹੋਏ ਆ ਸਾਡੇ, ਪਰ ਕਈ ਕੰਮ ਸਾਡੇ ਰਹਿੰਦੇ ਆ ਜੋ ਸੀਐਮ ਸਾਹਿਬ ਪਹੁੰਚਾਉਣ ਲਈ ਅਸੀਂ ਆਵਾਜ਼ ਬੁਲੰਦ ਕਰਨ ਆਏ ਆ। ਅਸੀਂ ਅੱਜ ਇਹ ਮੰਗ ਕਰਨ ਆਏ ਸੀ, ਸਾਡੇ 120 ਸਾਥੀ ਰਹਿੰਦੇ ਆ, ਉਹਨਾਂ ਨੂੰ ਵੀ ਰੈਗੂਲਰ ਕੀਤਾ ਜਾਵੇ, ਕਿਉਂਕਿ ਕਈ ਸਾਥੀ ਸਾਡੇ ਉਨੀਆਂ ਨਿਗੁਣੀਆਂ ਤਨਖਾਹਾਂ ਤੇ ਰਿਟਾਇਰ ਹੁੰਦੇ ਪਏ ਆ। ਪਿੱਛੇ ਜੇ ਸਾਡੇ ਸਾਥੀ ਦੀ ਇੱਕ ਦੀ ਡੈਥ ਹੋ ਗਈ ਜਸਪ੍ਰੀਤ ਜਲੰਧਰ ਤੋਂ, ਜਿਹਦੇ ਕਰਕੇ ਅਸੀਂ ਆਏ ਆ। ਖਾਲੀ ਹੱਥ ਸਾਰਾ ਪਰਿਵਾਰ ਆ, ਛੋਟੇ ਛੋਟੇ 3 ਬੱਚੇ ਆ, ਜਿਹਦੇ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਕਈ ਵਾਰ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਤੱਕ ਆਵਾਜ਼ ਨਹੀਂ ਪਹੁੰਚਦੀ, ਸੋ ਅਸੀਂ ਆਮ ਲੋਕਾਂ ਦੇ ਮੰਤਰੀ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ ਅੱਜ ਦੱਸਣ ਆਏ ਆ ਵੀ ਇਹ ਸਾਡੀਆਂ ਪ੍ਰੋਬਲਮਾਂ ਆਮ ਲੋਕਾਂ ਦੀਆਂ, ਆਮ ਘਰਾਂ ਦੀਆਂ, ਕਿ ਤੁਸੀਂ ਪੱਕੇ ਕਰਤੇ ਪਰ ਅਜੇ ਤੱਕ ਸਾਨੂੰ ਉਹ ਸਹੂਲਤਾਂ ਨਹੀਂ ਮਿਲੀਆਂ। ਸੋ ਬਾਕੀ ਜਿੰਨਾ ਵੀ ਆ ਇਸ ਮੀਟਿੰਗ ਤੋਂ ਬਾਅਦ ਪਤਾ ਲੱਗੂਗਾ, ਮਿਲਦੇ ਆ ਜਾਂ ਨਹੀਂ ਮਿਲਦੇ, ਉਸ ਦੇ ਜਿਹੜਾ ਪੱਖ ਆ ਉਹ ਬਾਅਦ ਵਿੱਚ ਹੀ ਰੱਖਾਂਗੇ। ਜਾਂ ਸਾਨੂੰ ਇੱਥੋਂ ਚੱਕ ਕੇ ਲੈ ਕੇ ਜਾਂਦੇ ਆ ਜਾਂ ਥਾਣੇ ਡੱਕਦੇ ਆ, ਇਹ ਇਹਨਾਂ ਦੀ ਮਰਜ਼ੀ ਆ। ਹੁਣ ਅਸੀਂ ਤੇ ਸੀਐਮ ਦੇ ਦੁਆਰ ਆਏ ਆ ਕਿ ਸਾਡੀ ਮੰਗ ਪ੍ਰਵਾਨ ਕਰਦੇ ਆ ਜਾਂ ਸੀਐਮ ਸਾਹਿਬ ਨਾਲ ਸਾਨੂੰ ਮਿਲਾਉਂਦੇ ਆ। ਆਹ ਦੇਖੋ ਆਮ ਲੋਕ ਜਾ ਰਹੇ ਆ, ਅਸੀਂ ਵੀ ਲਾਲਚੰਦ ਕਠਾਰੂ ਚੱਕ ਜੀ ਜਾ ਰਹੇ ਨੇ ਜੰਗਲਾਤ ਪੈ ਜੀ। ਅਸੀਂ ਕਟਾਰੂ ਚੱਕ ਜੀ ਨੂੰ ਚੋਣਾਂ ਦੌਰਾਨ ਮਿਲੇ ਸੀ ਇਹਨਾਂ ਦੇ ਨਾਲ, ਉਦੋਂ ਜਦੋਂ ਜਿਮਨੀ ਚੋਣਾਂ ਸੀ ਜਲੰਧਰ ਵੈਸਟ ਦੇ ਜਲੰਧਰ ਜ਼ਿਲ੍ਹੇ ਦੇ ਜਿਹੜੇ ਦਫ਼ਤਰ ਆ ਮਾਡਲ ਟਾਊਨ, ਉੱਥੇ ਮਿਲੇ ਸੀ, ਉਦੋਂ ਕਟਾਰੂ ਚੱਕ ਜੀ ਮੌਜੂਦ ਸੀ। ਇਹਨਾਂ ਦੇ ਜਿਹੜੇ ਪੁਰਾਣੇ ਐਮਐਲਏ ਸੀ ਸ਼ੀਤਲ ਉਂਗਰਾਲ ਜੀ, ਜਿਹੜੇ ਆਪਣੇ ਸੁਸ਼ੀਲ ਕੁਮਾਰ ਰਿੰਕੂ ਜੀ, ਉਹਨਾਂ ਦੀ ਧਰਮ ਪਤਨੀ ਜੀ ਵੀ ਉਦੋਂ ਵੀ ਆਪਣੇ ਜਿਹੜੇ ਪ੍ਰਧਾਨ ਸੀ ਥਿਆਰਾ ਜੀ ਉਹ ਵੀ ਮੌਜੂਦ ਸੀ। ਪਰ ਬੜੇ ਅਫਸੋਸ ਦੀ ਗੱਲ ਆ, ਅਸੀਂ ਅੱਜ ਵੀ ਉੱਥੇ ਹੀ ਬੈਠੇ ਹੋਏ ਆ, ਪਹਿਲੇ ਵੀ ਸੜਕਾਂ 'ਤੇ ਸੀ ਤੇ ਅੱਜ ਵੀ ਸੜਕਾਂ 'ਤੇ ਹੀ ਬੈਠੇ ਹੋਏ ਆ। ਸਿੱਖਿਆ ਮੰਤਰੀ ਸਾਹਿਬ ਨਾਲ ਕਿੰਨੀ ਵਾਰੀ ਮਿਲੇ ਹੋ? ਸਿੱਖਿਆ ਮੰਤਰੀ ਨਾਲ ਅਣਗਿਣਤ ਮੀਟਿੰਗਾਂ ਹੋ ਚੁੱਕੀਆਂ। ਕੀ ਵਤੀਰਾ ਕੀ ਹੁੰਦਾ ਉਹਨਾਂ ਦਾ ਮੀਟਿੰਗ ਦੇ ਵਿੱਚ, ਕਿਉਂਕਿ ਉਹਨਾਂ ਦੇ ਵਤੀਰੇ ਤੇ ਬਹੁਤ ਸਵਾਲ ਉੱਠਦੇ? ਸਾਰੀ ਕਮਾਂਡ ਹੀ ਜੀ ਦਿੱਲੀ ਤੋਂ ਚੱਲ ਰਹੀ ਹੈ, ਇਹਨਾਂ ਹੱਥ ਪੱਲੇ ਕੁਛ ਨਹੀਂ ਹੈ ਜੀ। ਨਾਮ ਦੇ ਮੰਤਰੀ ਹੈ, ਨਾਮ ਦੀਆਂ ਮੋਹਰਾਂ ਲਾਈਆਂ ਹੋਈਆਂ ਵਾ ਕਿ ਇਹ ਤੈਨੂੰ ਇਹ ਅਹੁਦਾ ਦਿੱਤਾ, ਤੈਨੂੰ ਇਹ ਅਹੁਦਾ ਦਿੱਤਾ ਵਾ। ਜੇ ਇਹਨਾਂ ਦੇ ਹੱਥ ਵੱਸ ਹੋਵੇ ਤੇ ਇਹਨਾਂ ਦੇ ਕੰਮ ਕਿਉਂ ਨਾ ਹੋਣ? ਪਹਿਲੇ ਹੁੰਦਾ ਸੀ ਕਿ ਇੱਕ ਸਿੱਖਿਆ ਮੰਤਰੀ ਦੀ ਪਰਸਨੈਲਿਟੀ ਹੁੰਦੀ ਸੀ ਕਿ ਹਾਂ ਵੀ ਜੋ ਸਿੱਖਿਆ ਮੰਤਰੀ ਨੇ ਹੁਕਮ ਕਰਤੇ ਉਹ 'ਤੇ
ਕਾਰਵਾਈ ਪੂਰੀ ਹੋਣੀ ਚਾਹੀਦੀ ਹੈ। ਬਟ ਇੱਥੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਅਫਸਰਸ਼ਾਹੀ ਟਿੱਚ ਨਹੀਂ ਜਾਣ ਦੀ ਤੇ ਸਿੱਖਿਆ ਮੰਤਰੀ ਦੇ ਹੁਕਮਾਂ ਨੂੰ ਤੁਸੀਂ ਆਪ ਹੀ ਸਮਝ ਸਕਦੇ ਹੋ। ਜਿਹੜੀ ਮੁੱਖ ਮੰਤਰੀ ਦੇ ਹੁਕਮਾਂ ਨੂੰ ਅਫਸਰਸ਼ਾਹੀ ਟਿੱਚ ਨਹੀਂ ਜਾਣ ਦੀ। ਸਾਡੀ ਇੰਨੀ ਦਿਨ ਹੋ ਗਈ ਹੈ, ਅਸੀਂ ਰੋ ਰਹੇ ਹਾਂ, ਪਿੱਟ ਰਹੇ ਹਾਂ ਕਿ ਸਾਡੀ ਫਾਈਲ ਪਾਸ ਕੀਤੀ ਜਾ ਰਹੀ ਹੈ, ਉਹ ਮਿੱਟੀ ਦੀ ਢੂਲ ਛੋਕ ਰਹੀ ਹੈ। ਇੱਕ ਪਾਸੇ ਸੀਐਮ ਸਾਹਿਬ ਰੀਲਾ ਪਾ ਰਹੇ ਨੇ, ਆ ਦੱਬੀਆਂ ਹੋਈਆਂ ਫਾਈਲਾਂ ਮੈਂ ਕੱਢ ਲਈਆਂ, ਮਿੱਟੀ ਝਾੜਤੀ ਹੈ। ਸਾਡੀ ਫਾਈਲ ਤੇ ਵੀ ਸੀਐਮ ਸਾਹਿਬ ਦੱਬੀ ਹੋਈ ਫਾਈਲ ਤੋਂ ਮਿੱਟੀ ਝਾੜ ਦਿਓ ਤੇ ਪਾਸ ਕਰ ਦਿਓ। ਸਹੀ ਗੱਲ ਆਖੀ ਹੈ ਬਾਈ ਹੁਣੀ, ਕਹਿੰਦੇ ਰੀਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਵੀ, ਅਸੀਂ ਦੱਬੀਆਂ ਹੋਈਆਂ ਫਾਈਲਾਂ ਜਿਹੜੀਆਂ ਨੇ ਉਹਨਾਂ ਤੋਂ ਮਿੱਟੀ ਝਾੜ ਦਿੱਤੀ ਹੈ। ਪਰ ਇਹ ਜਿਹੜੀਆਂ ਫਾਈਲਾਂ ਨੇ ਇਹ ਵੀ ਰੋਲ ਰਹੀਆਂ ਨੇ। ਸਿਰਫ ਇਹ ਹੀ ਨਹੀਂ, ਬਹੁਤ ਹੋਰ ਸਾਰੇ ਡਿਪਾਰਟਮੈਂਟ ਨੇ, ਇਕੱਲੇ ਸਿੱਖਿਆ ਖੇਤਰ ਦੀ ਗੱਲ ਹੀ ਨਹੀਂ ਕਰ ਰਹੇ, ਬਹੁਤ ਸਾਰੇ ਹੋਰ ਖੇਤਰ ਨੇ ਜਿਹੜੇ ਲਗਾਤਾਰ ਤਰਾਹ ਕਰ ਰਹੇ ਨੇ, ਆਪਣੀਆਂ ਪੱਕੀਆਂ ਤਨਖਾਹਾਂ ਜਾਂ ਪੱਕੀ ਨੌਕਰੀ ਦੀ ਉਹ ਮੰਗ ਕਰ ਰਹੇ ਨੇ, ਜਾਂ ਫਿਰ ਉਹ ਨਿਆਂ ਚਾਹੁੰਦੇ ਨੇ। ਕਿਸੇ ਵੀ ਹੋਰ ਵਿਸ਼ੇ ਦੀ ਗੱਲ ਕਰ ਲਓ, ਨਿਆਂ ਚਾਹੁੰਦੇ ਨੇ। ਜਦੋਂ ਜਲੰਧਰ ਦੀ ਗੱਲ ਕਰਦੇ ਹਾਂ ਤਾਂ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਜਿੱਤੀ ਸੀ, ਐਮਪੀ ਦੀ ਚੋਣ ਸੁਸ਼ੀਲ ਕੁਮਾਰ ਰਿੰਕੂ ਨੂੰ ਇੱਥੋਂ ਪੰਜਾਬ ਦੇ ਵਿੱਚ ਇੱਕੋ ਇੱਕ ਐਮਪੀ ਆਮ ਆਦਮੀ ਪਾਰਟੀ ਦਾ ਬਣਾਇਆ ਗਿਆ ਸੀ। ਹੁਣ ਮੁੜ ਤੋਂ ਜਹਿਦ ਸ਼ੁਰੂ ਹੋ ਚੁੱਕੀ ਹੈ। 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕੀ ਬਣਦਾ, ਜਿੱਤਦੇ ਨੇ ਜਾਂ ਨਹੀਂ ਜਿੱਤਦੇ, ਉਹ ਸਮਾਂ ਬਿਆਨ ਕਰੂਗਾ। ਬਾਈ ਹੁਣ ਇਸ ਹਿਸਾਬ ਦੇ ਨਾਲ ਇਹ ਗੱਲ ਦਾ ਜਵਾਬ ਦੇ ਦਿਓ ਵੀ ਜਿਸ ਤਰੀਕੇ ਦੇ ਨਾਲ ਲਗਾਤਾਰ ਵਿਰੋਧ ਪ੍ਰਦਰਸ਼ਨ ਹੁੰਦੇ ਆ ਰਹੇ ਨੇ, ਇਸ ਹਿਸਾਬ ਨਾਲ 13 ਦੀਆਂ 13 ਸੀਟਾਂ ਜਿੱਤਦੇ ਲੱਗਦੇ ਨੇ ਆਮ ਆਦਮੀ ਪਾਰਟੀ? ਸਰ 13 ਨਾ ਕਹੋ ਜੀ, ਹੁਣ ਤੇ 12 ਹੀ ਰਹਿ ਗਈਆਂ। ਇੱਕ ਐਮਪੀ ਦੇ ਨਾਲ ਛੱਡ ਗਿਆ ਵਾ, ਇਹ ਤੇ ਮੈਨੂੰ ਲੱਗਦਾ 0-12 ਹੋਣੀਆਂ ਜੀ ਹੁਣ ਇਸ ਵਾਰੀ, 0-13 ਹੋਣੀਆਂ ਵਾ। ਜਿੱਦਾਂ ਦਾ ਮਾਹੌਲ ਹੈ ਨਾ ਜਾਂ ਤੇ ਤੁਸੀਂ ਵਾਅਦਾ ਹੀ ਨਾ ਕਰੋ, ਜਾਂਦੇ ਉਸ ਦੇ ਖਰੇ ਉਤਰੋ। ਇੱਕ ਪਾਸੇ ਤੁਸੀਂ ਆਂਦੇ ਕਿਹਾ ਸੀ ਪੁਰਾਣੀ ਪੈਨਸ਼ਨ ਬਹਾਲ, ਇਹ ਐਲਾਨ ਕਰਦੇ ਆ, ਹਿਮਾਚਲ ਵਾਲੇ ਫੁੱਲ ਚੜਾਉਂਦੇ ਆ, ਹਿਮਾਚਲ ਵਾਲੇ ਉਹਨੂੰ ਲਾਗੂ ਕਰਦੇ ਆ। ਇਹ ਤੇ ਉਲਟਾ ਹੀ ਹੋ ਰਿਹਾ। ਸਰਕਾਰ ਇਹ ਕਹਿ ਰਿਹਾ ਕਿ ਮੇਰਾ ਹਰਾ ਪੈਨ ਚੱਲ ਚੁੱਕਾ, ਕੱਚੇ ਮੁਲਾਜ਼ਮ ਪੰਜਾਬ ਦੇ ਸਾਰੇ ਪੱਕੇ। ਮੈਂ ਕਹਿੰਦਾ ਕਿ ਇੱਕ ਵੀ ਆਰਡਰ ਦੇ ਦੇਣ, ਅਸੀਂ ਉਸ ਦਿਨ ਹੀ ਆਪਣੀ ਨੌਕਰੀ ਤੋਂ ਅਸਤੀਫਾ ਦੇ ਦੇਣਗੇ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੰਨੇ ਕੱਚੇ ਮੁਲਾਜ਼ਮ ਪੱਕੇ ਕਰਤੇ ਆ। ਫਿਰ ਇਹ ਲੋਕ ਕੌਣ ਨੇ ਜਿਹੜੇ ਸੜਕਾਂ 'ਤੇ ਆ ਕੇ ਬੈਠੇ, ਇਹਨਾਂ ਨੂੰ ਮਿਲਣ ਨੂੰ ਬੈਠੇ, ਇਹਨਾਂ ਨੂੰ ਮਿਲਿਆ ਕਿਉਂ ਨਹੀਂ ਜਾ ਰਿਹਾ? ਇਹ ਲੋਕ ਕੌਣ ਨੇ? ਇਹ ਵੀ ਪੰਜਾਬ ਦੇ ਵਾਸੀ ਨੇ, ਪੰਜਾਬ ਦੇ ਲੋਕ ਨੇ। ਅਸੀਂ ਤੇ ਇਹਨਾਂ ਕੋਲ ਮੰਗ ਲੈ ਕੇ ਆਏ ਹਾਂ, ਅਸੀਂ ਕੋਈ ਰੋਜ਼ ਤੋਂ ਨਹੀਂ ਕਰ ਰਹੇ ਹਾਂ, ਅਸੀਂ ਆਪਣੀ ਮੰਗ ਲੈ ਰਹੇ ਹਾਂ। ਅਗਰ ਬੱਚਾ ਰੋਏਗਾ ਫਿਰ ਚੀਕਾ ਹੀ ਮਾਰੇਗਾ ਨਾ। ਫਿਰ ਅਗਰ ਉਹਨੂੰ ਦੁੱਧ ਨਹੀਂ ਦਿੱਤਾ ਜਾਊਗਾ ਤੇ ਇਸੇ ਤਰ੍ਹਾਂ ਸਾਡੀ ਜਿਹੜੀ ਮੰਗਾਂ ਪ੍ਰਵਾਨ ਹੀ ਨਹੀਂ ਕੀਤੀਆਂ ਜਾ ਰਹੀਆਂ। ਸਾਡੀ ਇੱਕੋ ਇੱਕ ਬੇਨਤੀ ਹੈ, ਭਗਵੰਤ ਮਾਨ ਸਾਹਿਬ ਸਾਡੀ ਫਾਈਲ ਤੋਂ ਮਿੱਟੀ ਝਾੜੋ ਤੇ ਸਾਡੀ ਜਿਹੜੀ ਫਾਈਲ ਹੈ ਉਹ ਪਾਸ ਕਰੋ। ਜਿਹੜੀ ਅਫਸਰਸ਼ਾਹੀ ਤੁਹਾਡੇ ਵਿੱਚ ਹੁਕਮਾਂ ਨੂੰ ਟਿੱਚ ਨਹੀਂ ਜਾਂਦੀ, ਉਹਨਾਂ ਨੂੰ ਦੱਸੋ ਕਿ ਜਿਹੜਾ ਇੱਕ ਸਟੇਟ ਦਾ ਮੁੱਖ ਮੰਤਰੀ ਹੁੰਦਾ ਉਹ ਕੀ ਚੀਜ਼ ਹੁੰਦਾ। ਬਹੁਤ ਧੰਨਵਾਦ। ਸੋ ਇਹ ਸਾਡੇ ਨਾਲ ਸਿੱਖਿਆ ਵਿਭਾਗ ਦੇ ਉਹ ਕਰਮਚਾਰੀ ਮੌਜੂਦ ਸਨ ਜਿਹੜੇ ਦਫ਼ਤਰੀ ਕੰਮਕਾਜ ਸਾਂਭਦੇ ਨੇ, ਇਹਨਾਂ ਨੂੰ ਪੱਕੇ ਕੀਤੇ ਜਾਣ ਦੀ ਇਹ ਮੰਗ ਕਰ ਰਹੇ ਨੇ। ਬਾਕੀ ਸਾਰੀਆਂ ਗੱਲਾਂ ਤੁਸੀਂ ਉਹਨਾਂ ਦੇ ਜ਼ੁਬਾਨੀ ਸੁਣੀਆਂ ਨੇ। ਜੁੜੇ ਰਹੋ ਪੰਜਾਬੀ ਟੀਵੀ USA, ਪੰਜਾਬੀ ਰੇਡੀਓ USA ਦੇ ਨਾਲ।